ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਮਾਨ ਸਾਹਿਬ ਦੇ ਨਾਲ ਪੱਤਰਕਾਰਾਂ ਦੇ ਨਾਲ ਜਦੋਂ ਇੰਟਰਵਿਊ ਕਰਦੇ ਸੀਗੇ ਉਹਨਾਂ ਦੇ ਏਜੰਡੇ ਨੂੰ ਲੈ ਕੇ, ਤਾਂ ਕੇਜਰੀਵਾਲ ਨਾਲ ਬੈਠ ਜਾਂਦੇ ਸੀਗੇ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਕੇਜਰੀਵਾਲ ਨਾਲ ਕਾਹਤੋਂ ਬਹਿੰਦੇ ਆ, ਵੀ ਮਾਨ ਸਾਹਿਬ ਇਕੱਲੇ ਵੀ ਤਾਂ ਜਵਾਬ ਦੇ ਸਕਦੇ ਆ। ਉਦੋਂ ਕਿੰਤੂ ਹੋਇਆ ਸੀ, ਖੈਰ ਉਦੋਂ ਹਨੇਰੀ ਮੀਡੀਆ ਦਾ ਬਹੁਤ ਹਿੱਸਾ ਇਮੋਸ਼ਨਲ ਹੋਇਆ ਫਿਰਦਾ ਸੀਗਾ। ਉਹਨਾਂ ਨੂੰ ਇਹ ਸੀਗਾ ਕਿ ਚਲੋ ਸਾਡੇ ਨਾਲ ਗੱਲ ਹੀ ਕਰ ਲੈਣ, ਭਾਵੇਂ ਨਾਲ ਇੱਕ ਬੰਦਾ ਹੋਰ ਬਹਿ ਜਾਵੇ, ਭਾਵੇਂ ਰਾਘਵ ਚੱਡਾ ਵੀ ਆ ਕੇ ਬਹਿ ਜਾਵੇ। ਉਦੋਂ ਇਹ ਬੜੇ ਲੱਛੇਦਾਰ ਗੱਲਾਂ ਕਰਦੇ ਹੁੰਦੇ ਸੀ, ਇਤਨਾ ਪੈਸਾ ਵਹਾਂ ਸੇ ਆਏਗਾ, ਇਤਨਾ ਪੈਸਾ ਵਹਾਂ ਸੇ ਆਏਗਾ, ਇਤਨਾ ਵਹਾਂ ਸੇ ਆਏਗਾ। ਕੇਜਰੀਵਾਲ ਮਾਈਨਿੰਗ ਦੀ ਗੱਲ ਕਰਾਂਗੇ। ਮਾਈਨਿੰਗ ਪੰਜਾਬ ਦੇ ਵਿੱਚ ਰੁਕਣੀ ਤਾਂ ਕੀ ਸੀਗੀ? ਜਿਹੜੀ ਮਾਈਨਿੰਗ ਹੋ ਰਹੀ ਹੈ ਉਹ ਪਤਾ ਕਿਹਦੇ ਇਲਾਕੇ 'ਚ ਹੋ ਰਹੀ ਹੈ? ਜਿਹੜੀ ਮੈਂ ਅੱਜ ਤੁਹਾਨੂੰ ਗੱਲ ਦੱਸ ਰਿਹਾ ਵਾਂ, ਭਲਾਣਾ ਪਿੰਡ ਹੈ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ। ਅਤੇ ਉੱਥੋਂ ਜਿੱਤ ਕੇ ਜਿਹੜਾ ਇਹ ਪਿੰਡ ਹੈ, ਪਤਾ ਕਿਹਦੀ ਕੰਸਟੀਚੁਐਂਸੀ ਦੇ ਵਿੱਚ ਪੈਂਦਾ? ਹਰਜੋਤ ਸਿੰਘ ਬੈਂਸ। ਹਰਜੋਤ ਬੈਂਸ ਪਤਾ ਕਿਹੜੇ ਮੰਤਰੀ ਨੇ? ਮਾਈਨਿੰਗ ਮੰਤਰੀ। ਜੀ ਹਾਂ, ਮਾਈਨਿੰਗ ਮੰਤਰੀ ਦੇ ਹਲਕੇ ਦੇ ਵਿੱਚ ਹੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ। ਅਤੇ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ, ਇਸ ਮਾਈਨਿੰਗ ਨੂੰ ਰੋਕਣ ਦੇ ਲਈ ਜਦੋਂ ਲੋਕ ਗਏ ਅਤੇ ਠੇਕੇਦਾਰ ਨੇ ਲੋਕਾਂ ਨੂੰ ਪਹਿਲਾਂ ਤਾਂ ਹੱਥੋਂ ਪਾਈ ਹੋਇਆ, ਉਹਨਾਂ ਦੇ ਨਾਲ ਉਹਨਾਂ ਦੇ ਡਾਂਗ ਭਰਾਈ, ਫਿਰ ਉਹਨਾਂ ਦੇ ਹੱਡ ਭੰਨੇ। ਭਲਾਣਾ ਪਿੰਡ ਹੈ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ। ਅਤੇ ਇੱਥੋਂ ਜਿੱਤ ਕੇ ਗਿਆ ਵਾ ਹਰਜੋਤ ਬੈਂਸ, ਜਿਹੜਾ ਕਿ ਮਾਈਨਿੰਗ ਮੰਤਰੀ ਹੈ। ਹੁਣ ਇੱਕ ਪਾਸੇ ਹਰਜੋਤ ਬੈਂਸ ਦੇ ਨਾਲ ਤੁਸੀਂ ਗੱਲ ਕਰੋ ਤੇ ਉਹ ਬੜੇ ਓਵਰ ਕੌਨਫੀਡੈਂਟ ਨਜ਼ਰ ਆਉਂਦੇ ਆ ਹਮੇਸ਼ਾ ਹੀ। ਚਲੋ ਕੌਨਫੀਡੈਂਸ ਤਾਂ ਹੋਣਾ ਵੱਖਰੀ ਗੱਲ ਆ, ਪਰ ਚਲੋ ਕਈ ਵਾਰੀ ਓਵਰ ਹੋਣਾ ਵੀ ਬਹੁਤਾ ਚੰਗਾ ਨਹੀਂ ਹੁੰਦਾ। ਅਤੇ ਇਹ ਉਹੀ ਹਲਕਾ ਵਾ ਜਿੱਥੇ ਇਹਨਾਂ ਦੀ ਮੰਤਰੀ ਜਿਹੜੀ ਆ ਅਨਮੋਲ ਗਗਨ ਮਾਨ ਬੀਬੀ, ਉਹ ਪਹਿਲਾਂ ਗੇੜਾ ਕੱਢ ਕੇ ਆਏ ਨੇ, ਪਰ ਹੁਣ ਮਾਈਨਿੰਗ ਹਲੇ ਵੀ ਨਹੀਂ ਰੁਕੀ। ਲੰਘੇ ਦਿਨੀ ਪੰਜਾਬੀ ਰੇਡੀਓ USA 'ਤੇ ਆਪਾਂ ਇੱਕ ਰਿਪੋਰਟ ਕੀਤੀ ਸੀ, ਜਿਹਦੇ ਵਿੱਚ ਸਾਡੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜੀ ਨੇ ਦੱਸਿਆ ਸੀਗਾ ਕਿ ਕਿਵੇਂ 12,000 ਵਾਲੀ ਟਰਾਲੀ 40,000 'ਚ ਵਿਕ ਰਹੀ ਹੈ। ਅਤੇ ਸੱਚ ਇਹ ਹੈ ਕਿ ਸਰਕਾਰ ਬਣੀ ਨੂੰ 7 ਮਹੀਨੇ ਹੋ ਗਏ ਆ ਅਤੇ ਹਾਲੇ ਤੱਕ ਮਾਈਨਿੰਗ ਪਾਲਿਸੀ ਨਹੀਂ ਇਹਨਾਂ ਤੋਂ ਬਣੀ। ਹੁਣ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਕੀ ਤੁਸੀਂ ਲੋਕਾਂ ਦੇ ਹੱਡ ਭੰਨਣ ਵਾਸਤੇ ਮੰਤਰੀ ਬਣੇ ਆ? ਜੇ ਤੁਸੀਂ ਆਪ ਮਾਈਨਿੰਗ ਮੰਤਰੀ ਹੋ ਕੇ ਤੁਹਾਡੇ ਹਲਕੇ 'ਚੋਂ ਗੈਰ ਕਾਨੂੰਨੀ ਮਾਈਨਿੰਗ ਨਹੀਂ ਰੁਕ ਰਹੀ, ਅਤੇ ਹੋਰਨਾਂ ਹਲਕਿਆਂ ਦੇ ਵਿੱਚ ਕਿਵੇਂ ਰੋਕੋਗੇ? ਕਿ ਜਿਹੜੀਆਂ ਖੱਡਾਂ ਬੰਦ ਹੋ ਰਹੀਆਂ ਵਾ, ਕਿ ਤੁਸੀਂ ਇਸ ਕਰਕੇ ਗੈਰ ਕਾਨੂੰਨੀ ਮਾਈਨਿੰਗ ਕਰਵਾ ਰਹੇ ਹੋ ਆਪਦੇ ਹਲਕੇ ਦੇ ਵਿੱਚ, ਕਿ ਦੂਜਿਆਂ ਵਾਂਗੂ ਤੁਸੀਂ ਵੀ ਖਜ਼ਾਨੇ ਭਰ ਲਓ? ਯਾਦ ਕਰੋ ਵੇਲਾ ਜਦੋਂ ਤੁਸੀਂ ਅਕਾਲੀ ਦਲ ਨੂੰ ਨਿੰਦੇ ਹੁੰਦੇ ਸੀ, ਯਾਦ ਕਰੋ ਵੇਲਾ ਜਦੋਂ ਤੁਸੀਂ ਰਾਣਾ KP ਸਪੀਕਰ ਨੂੰ, ਕਾਂਗਰਸ ਨੂੰ ਨਿੰਦੇ ਹੁੰਦੇ ਸੀ ਕਿ ਇਹ ਜੀ ਸਾਰਾ ਕੁਛ ਹੀ ਇੱਥੋਂ ਲੁੱਟ ਕੇ ਲੈ ਗਿਆ, ਐਂ ਕਰਕੇ ਲੈ ਗਿਆ। ਆਹ ਜਿਹੜੇ ਰਾਜਪਾਲ ਨਾਲ ਤੁਹਾਡੇ ਸਿੰਘ ਫਸੇ ਪਏ ਆ, ਇਹ ਰਾਜਪਾਲ ਤੁਹਾਨੂੰ ਲਾਹਣਤਾਂ ਪਾ ਕੇ ਆਇਆ ਵਾ ਮਾਈਨਿੰਗ ਦੇ ਮਸਲੇ 'ਤੇ, ਅਤੇ ਕੋਰਟ ਨੇ ਵੀ ਝਾੜਾਂ ਪਾਈਆਂ ਮਾਨ ਸਰਕਾਰ ਨੂੰ। ਇਹ ਗੱਲਾਂ ਮੈਂ ਝੂਠ ਨਹੀਂ, ਇਹ ਗੱਲਾਂ ਆਉਣ ਦੀ ਰਿਕਾਰਡ ਆ। ਇਸ ਸਰਕਾਰ ਨੂੰ ਮਾਈਨਿੰਗ ਦੇ ਮਸਲੇ 'ਤੇ ਝਾੜਾਂ ਪਾਈਆਂ ਵਾ, ਅਤੇ ਹੁਣ ਤਾਂ ਇੱਥੋਂ ਤੱਕ ਹਾਲਾਤ ਬਣ ਗਏ ਆ ਕਿ ਮਾਈਨਿੰਗ ਦੇ ਮਸਲੇ ਦੇ ਉੱਤੇ ਜਿਹੜੀ ਮਾਈਨਿੰਗ ਆ ਉਹ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਅਸੀਂ ਕਰ ਨਹੀਂ ਸਕਦੇ, BSF ਨੇ ਕਿਹਾ ਵਾ। ਹਾਲਾਤ ਹੀ ਇਹੋ ਜਿਹੇ ਬਣ ਗਏ। ਅਗਲਿਆਂ ਨੇ ਪਹਿਲਾਂ ਵਰਜਿਆ, ਫਿਰ ਕੋਰਟ ਚਲੇ ਗਏ, ਹੋਰ ਕੀ ਕਰਨ? ਅਤੇ ਹੁਣ ਹਾਲਾਤ ਪੰਜਾਬ ਦੇ ਵਿੱਚ ਇਹ ਨੇ ਕਿ ਜਿਹੜੀ 12,000 ਵਾਲੀ ਟਰਾਲੀ ਸੀ ਉਹ 40,000 ਦੀ ਹੋ ਚੁੱਕੀ ਹੈ। ਅਤੇ ਜਿਹੜੀ ਮਾਈਨਿੰਗ ਪਾਲਿਸੀ ਤੋਂ ਕਹੇ ਸੀ ਇੰਨੇ 1000 ਕਰੋੜ ਰੁਪਈਆ ਲਿਆਵਾਂਗੇ, 7 ਮਹੀਨੇ ਹੋ ਗਏ, ਉਹ ਮਾਈਨਿੰਗ ਪਾਲਿਸੀ ਨਹੀਂ ਬਣੀ ਹਾਲੇ ਤੱਕ ਪੰਜਾਬ ਦੇ ਵਿੱਚ। ਸੋ ਮਾਨ ਸਾਹਿਬ ਦਾ ਇਨਕਲਾਬ, ਕੇਜਰੀਵਾਲ ਸਾਹਿਬ ਦਾ ਇਨਕਲਾਬ, ਪਤਾ ਨਹੀਂ ਕਿਹੋ ਜਿਹਾ ਇਨਕਲਾਬ ਆ ਜਿਹੜਾ ਲੋਕਾਂ ਦੇ ਹੱਡ ਭੰਨੀ ਜਾਂਦਾ। ਸੋ ਜੇ ਲੋਕਾਂ ਨੇ ਕੁੱਟੀ ਖਾਣੀ ਸੀ, ਅਤੇ ਇਹ ਤਾਂ ਦੋਸ਼ ਅਕਾਲੀਆਂ 'ਤੇ ਵੀ ਲੱਗਦੇ ਰਹੇ ਕਿ ਭਾਈ ਉਹਨਾਂ ਦੇ ਟਿੱਪਰਾਂ ਨੇ, ਉਹਨਾਂ ਦੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਵਾਲੀਆਂ JCBs ਸੀਗੀਆਂ, ਉਹਨਾਂ ਦੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਵਾਲੇ ਗੁੰਡੇ ਸੀ, ਉਹਨਾਂ ਨੇ ਲੋਕ ਕੁੱਟੇ, ਸੜਕਾਂ ਭੰਨਤੀਆਂ। ਇਹੀ ਗਾਂ ਰਾਣਾ KP 'ਤੇ ਲੱਗਦੇ ਰਹੇ ਇਲਜ਼ਾਮ, ਜਾਂ ਕਾਂਗਰਸ ਦੇ ਹੋਰ ਮੰਤਰੀਆਂ ਸੰਤਰੀਆਂ 'ਤੇ ਲੱਗਦੇ ਰਹੇ। ਬਥੇਰੇ ਕਾਂਗਰਸ ਦੇ ਮੰਤਰੀਆਂ 'ਤੇ ਲੱਗੇ, ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ। ਫਿਰੋਜ਼ਪੁਰ ਦਿਹਾਤੀ ਤੋਂ ਲੱਗ ਜਾਓ, ਇੱਥੇ ਬੀਬੀ ਸੀਗੀ, ਉਹਦਾ ਨਾਮ ਹੈ ਵਿਸਰ ਜਾਂਦਾ ਮੈਨੂੰ ਕਈ ਵਾਰੀ, ਦਿਹਾਤੀ ਤੋਂ। ਬਾਅਦ ਦੇ ਵਿੱਚ ਉਹ ਬੀਬੀ ਭਾਜਪਾ ਦੇ ਵਿੱਚ ਵੀ ਚਲੀ ਗਈ, ਸਤਕਾਰ ਕੌਰ ਗਹਿਰੀ ਜੀ, ਉਹਨਾਂ 'ਤੇ ਇਲਜ਼ਾਮ ਲੱਗਦੇ ਰਹੇ ਗੈਰ ਕਾਨੂੰਨੀ ਮਾਈਨਿੰਗ ਦੇ। ਉਹਨਾਂ ਦੇ ਪਤੀ 'ਤੇ ਇਲਜ਼ਾਮ ਲੱਗਦੇ ਰਹੇ, ਦੋਸ਼ ਲੱਗਦੇ ਰਹੇ ਕਿ ਬੰਦਾ, ਇਹਨਾਂ ਨੇ ਦਿਨ ਦਾ ਮਿੱਥਿਆ ਵੀ ਇੰਨੇ 1000 ਰੁਪਏ ਇਕੱਠਾ ਕਰਕੇ ਲਿਆਉਣਾ ਖੱਡਾਂ ਦੇ ਵਿੱਚੋਂ। ਜਲੰਧਰ ਦੇ ਵਿੱਚ ਲੱਗਦੇ ਰਹੇ, ਸਪੀਕਰ ਸਾਹਿਬ 'ਤੇ ਲੱਗਦੇ ਰਹੇ, ਅਤੇ ਅੱਜ ਦਾ ਜਿਹੜਾ ਸਾਡਾ ਮਾਈਨਿੰਗ ਮੰਤਰੀ ਹੈ ਉਹਦੇ 'ਤੇ ਲੱਗ ਰਿਹਾ। ਫਿਰ ਬਦਲਿਆ ਕੀ ਹੈ? ਤੁਹਾਡਾ ਇਨਕਲਾਬ ਕੀ ਹੈ? ਫਿਰ ਤੁਸੀਂ ਦੂਜਿਆਂ ਨਾਲੋਂ ਵੱਖਰੇ ਕਿਵੇਂ ਹੋ ਗਏ? ਜੇ ਉਹੀ ਦੋਸ਼ਾਂ ਦਾ ਸਾਹਮਣਾ ਤੁਹਾਡਾ ਮੰਤਰੀ ਕਰ ਰਿਹਾ। ਲੋਕਾਂ ਨੇ ਸ਼ਰੇਆਮ ਇਹ ਗੱਲ ਕਹੀ ਹੈ ਕਿ ਮੰਤਰੀ ਨੂੰ ਪਤਾ ਵਾ, ਹਰਜੋਤ ਬੈਂਸ ਨੂੰ ਪਤਾ ਹੈ ਕਿ ਠੇਕੇਦਾਰ ਕੌਣ ਆ, ਇਹ ਗੈਰ ਕਾਨੂੰਨੀ ਮਾਈਨਿੰਗ ਕਿਉਂ ਕਰ ਰਿਹਾ, ਕਿਉਂ ਤਾਂ ਚਲੋ ਪੈਸਾ ਬਣਾਉਣਾ ਵਾ, ਕਿਵੇਂ ਕਰ ਰਿਹਾ। ਅਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਨੇ ਕਿਹਾ ਸਾਡੇ ਕੁੱਟ ਪਈ ਹੈ। ਜੇ ਕਿਸੇ ਨੂੰ ਇਸ ਗੱਲ 'ਤੇ ਯਕੀਨ ਨਹੀਂ ਤਾਂ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਹੈ, ਜਿਹਦੇ ਦੇ ਵਿੱਚ ਤਫਸੀਲ ਇਹ ਸਾਰੇ ਤੱਥ ਤੇ ਅੰਕੜੇ, ਇਹ ਸਾਰੀਆਂ ਗੱਲਾਂ ਜੋ ਉੱਥੇ ਲੋਕਾਂ ਨੂੰ ਕੁੱਟਿਆ ਗਿਆ,
ਠੇਕੇਦਾਰ ਨੇ ਕੁੱਟਿਆ, ਪੁਲਿਸ ਦੀ ਹਾਜ਼ਰੀ ਦੇ ਵਿੱਚ ਕੁੱਟਿਆ, ਤੇ ਉਹ ਇਹ ਗੱਲ ਕਹਿੰਦੇ ਕਿ ਜਿਹੜੀ ਜਿੰਨੀ ਮਾਈਨਿੰਗ ਹੋ ਰਹੀ ਹੈ ਸਾਰੀ ਇਲੀਗਲ ਆ। ਤੇ ਬੈਂਸ ਸਾਹਿਬ ਤੁਹਾਡਾ ਇਨਕਲਾਬ ਬਸ ਹੁਣ ਇਹ ਮੰਨ ਲਈਏ ਕਿ ਦਮ ਤੋੜ ਗਿਆ ਵਾ। ਜੇ ਉਹੀ ਜਿਹੜੇ ਕੰਮ 2012 ਤੋਂ ਲੈ ਕੇ 17 ਤੱਕ ਤੁਸੀਂ ਕਹਿੰਦੇ ਰਹੇ ਅਕਾਲੀ ਕਰਦੇ ਆ, 17 ਤੋਂ ਲੈ ਕੇ 22 ਤੱਕ ਤੁਸੀਂ ਕਹਿੰਦੇ ਰਹੇ ਕਾਂਗਰਸੀ ਕਰਦੇ ਆ, ਉਹੀ ਕੰਮ ਤੁਸੀਂ ਫੜ ਲਏ ਆ, ਤੇ ਫਿਰ ਫਰਕ ਹੀ ਰਹਿ ਗਿਆ। ਖੈਰ ਹੁਣ ਜਿਹੜਾ ਗੱਲ ਆ ਕਰਨ ਵਾਲੀ ਉਹ ਇਹ ਹੈ ਕਿ ਅਸਲ ਦੇ ਵਿੱਚ ਹੁਣ ਰੇਤਾ ਜਿਹੜੀ ਆ ਬੰਦ ਹੋ ਗਈ ਆ, ਤੇ ਰੇਤਾ ਬੰਦ ਹੋਣ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਉਸਾਰੀ ਕਾਰਜ ਆ ਉਹ ਪ੍ਰਭਾਵਿਤ ਹੋਇਆ, ਤੇ ਰੇਤ ਦੀਆਂ ਟਰਾਲੀਆਂ ਦਾ ਵੀ ਭਾਅ ਵਧਿਆ ਵਾ। ਤੇ ਮੰਤਰੀ ਸਾਹਿਬ ਵੈਸੇ ਤਾਂ ਗੱਲਾਂ ਕਰਦੇ ਆ ਬਹੁਤ ਵੱਡੀਆਂ ਘੁਟਾਲੇ ਵੀ ਵੱਡੇ ਕੱਢ ਲਿਆਉਂਦੇ, ਇਹ ਨਹੀਂ ਗੱਲ, ਪਰ ਜਦੋਂ ਮਾਈਨਿੰਗ ਦੇ ਮਸਲੇ ਤੇ ਗੱਲ ਆਉਂਦੀ ਹੈ ਉਦੋਂ ਮੰਤਰੀ ਸਾਹਿਬ ਖੁਦ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਜਾਂਦੇ ਆ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਭਲਾਣਾ ਪਿੰਡ ਦੇ ਵਿੱਚ ਲੋਕਾਂ ਨੇ ਜਦੋਂ ਮਾਈਨਿੰਗ ਰੋਕਣ ਗਏ ਤਾਂ ਲੋਕਾਂ ਦੇ ਹੱਡ ਸੇਕੇ ਗਏ। ਮਾਨ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਰਿਸ਼ਵਤ ਮੰਗਦਾ ਤਾਂ ਸਾਨੂੰ ਟੈਲੀਫੋਨ ਕਰ ਦਿਓ। ਹੁਣ ਜੇ ਮਾਨ ਸਾਹਿਬ ਜੇ ਕੋਈ ਮਾਈਨਿੰਗ ਨਹੀਂ ਰੋਕਦਾ ਤਾਂ ਉਹਦੇ ਲਈ ਕਿਹੜਾ ਟੈਲੀਫੋਨ ਕਰਗੇ? ਲੋਕ ਤਾਂ ਕਹਿ ਰਹੇ ਨੇ ਕਿ ਮਾਨ ਸਾਹਿਬ ਰਹਿਮ ਕਰੋ, ਤੁਹਾਡਾ ਬਣਾਇਆ ਮੰਤਰੀ, ਸਾਡਾ ਚੁਣਿਆ ਨੁਮਾਇੰਦਾ ਸਾਡੇ ਹੀ ਹੱਡ ਤੜਵਾਈ ਜਾਂਦਾ। ਸੋ ਇਹ ਮਾਈਨਿੰਗ ਰੁਕ ਕਿਉਂ ਨਹੀਂ ਰਹੀ? ਇਹ ਮਾਈਨਿੰਗ ਇਕੱਲੇ ਲੋਕਾਂ ਦੇ ਹੱਡ ਨਹੀਂ ਸੇਕੇ, ਮਾਨ ਸਰਕਾਰ ਦੀ ਪਹਿਲਾਂ ਵੀ ਕਿਰਕਰੀ ਹੋ ਚੁੱਕੀ ਹੈ। ਪਹਿਲਾਂ ਰਾਜਪਾਲ ਸਾਹਿਬ ਨੇ ਕਿਹਾ, ਫਿਰ ਮਾਈਨਿੰਗ ਦੇ ਮਸਲੇ ਤੇ ਕੋਰਟ ਤੋਂ ਵੀ ਝਾੜਾਂ ਪਈਆਂ ਵਾ। ਹੁਣ 5 ਕਿਲੋਮੀਟਰ ਦੇ ਘੇਰੇ 'ਚ ਅਸੀਂ ਮਾਈਨਿੰਗ ਨਹੀਂ ਕਰ ਸਕਦੇ, BSF ਨੇ ਕਹਿਤਾ। ਭੂਗੋਲਿਕ ਤੌਰ ਤੇ 5 ਕਿਲੋਮੀਟਰ ਤੇ ਵੈਸੇ ਇਖਤਿਆਰਕ ਤੌਰ ਤੇ ਉਹਨਾਂ ਕੋਲ 50 ਕਿਲੋਮੀਟਰ ਦਾ ਘੇਰਾ ਆ ਗਿਆ। ਸਿੱਧਾ ਪੰਜਾਬ ਤੋਂ ਉਹਨਾਂ ਨੇ, ਕੇਂਦਰ ਨੇ ਇੱਦਾਂ ਹੀ ਵੜ ਲਿਆ ਵਾ। ਸੋ ਮਾਨ ਸਾਹਿਬ ਰਹਿਮ ਕਰੋ ਲੋਕਾਂ ਦੇ ਉੱਤੇ। ਆ ਜਿਹੜੇ ਮੰਤਰੀ ਸਾਹਿਬ ਤੇ ਐਲੀਗੇਸ਼ਨ ਲੱਗਦੇ ਇਹਨਾਂ ਦੀ ਜਾਂਚ ਕਰਾਓ। ਵੈਸੇ ਤਾਂ ਫੌਜਾ ਸਿੰਘ ਸਰਾਰੀ ਵਾਲੀ ਜਾਂਚ ਕਿੱਥੇ ਕੁ ਪਹੁੰਚੀ ਆ ਲੋਕਾਂ ਨੂੰ ਇਹ ਪਤਾ ਹੀ ਆ, ਪਰ ਫਿਰ ਵੀ ਲੋਕ ਤੁਹਾਡੇ ਤੋਂ ਤਵੱਕੋ ਰੱਖਦੇ ਨੇ। ਪੰਜਾਬ ਦੇ ਵਿੱਚ ਹਾਲਾਤ ਕੋਈ ਬਹੁਤੇ ਸਹੀ ਨਹੀਂ ਗੇ। ਪੰਜਾਬ ਦੇ ਵਿੱਚ ਸੂਰੀ ਦਾ ਕਤਲ ਹੋ ਗਿਆ, ਠਾਹ ਪੂਰੀ ਚੱਲਦੀ ਇਸ ਵੇਲੇ ਚੱਲ ਰਹੀ ਆ। ਸੂਰੀ ਦਾ ਕਤਲ ਹੋਇਆ, ਕਤਲ ਨੂੰ ਅਸੀਂ ਕਦੇ ਵੀ ਜਸਟੀਫਾਈ ਨਹੀਂ ਕਰ ਸਕਦੇ। ਚਲੋ ਵਿਚਾਰਧਾਰਕ ਵਖਰੇਵੇਂ ਨੇ, ਤੁਹਾਡੇ ਕਿਸੇ ਨਾਲ ਖਿਆਲ ਨਹੀਂ ਰਲਦੇ, ਉਹ ਬੰਦਾ ਕੀ ਬਕਤਾ ਰਹਿੰਦਾ ਸੀ, ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਵਾ। ਪਰ ਕਿ ਅਸੀਂ ਕਹਦੇ ਕਿ ਜਿਹਦੇ ਨਾਲ ਸਾਡਾ ਵਿਚਾਰ ਨਹੀਂ ਰਲਦਾ ਅਸੀਂ ਤੜਕੇ ਜਾਈਏ ਚੁੱਪ ਕਰਕੇ ਤੇ ਉਹ ਬੰਦੇ ਦੇ ਘਰੇ ਠਾਠਾ ਕਰੇਗੀ। ਕੱਲ ਇੱਕ ਡੇਰਾ ਪ੍ਰੇਮੀ ਦਾ ਕਤਲ ਹੋ ਗਿਆ ਵਾ। ਸੋ ਹਿੰਸਾ ਨੂੰ ਜਸਟੀਫਾਈ ਨਾ ਕਰੀਏ ਅਸੀਂ ਸਾਰੇ ਰਲ ਕੇ। ਠੀਕ ਹੈ, ਇਹਨਾਂ ਲੋਕਾਂ ਨੇ ਜੋ ਕੀਤਾ ਹੈ ਜਾਂ ਜਿਨ੍ਹਾਂ ਦੇ ਨਾਲ ਸਾਡੇ ਵਿਚਾਰਕ ਵਖਰੇਵੇਂ ਨੇ ਉਹ ਹੋਣੇ ਚਾਹੀਦੇ ਨੇ। ਇਹੀ ਖੂਬਸੂਰਤੀ ਹੈ ਕਿ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ, ਇਹ ਨਹੀਂ ਹੁੰਦਾ ਬੰਦਾ ਕੋਈ ਮਿੱਟੀ ਦਾ ਮਾਧੋ ਨਹੀਂ ਹੈ ਕਿ ਜਿਹਨੇ ਜੋ ਕਹਿਤਾ ਸਿਰ ਹਿਲਾ ਦੇਵੇ। ਵਖਰੇਵੇਂ ਹੁੰਦੇ ਨੇ, ਵਖਰੇਵੇਂ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਸਹਿਮਤੀਆਂ ਜਿਉਂਦੇ ਹੋਣ ਦੀਆਂ ਨਿਸ਼ਾਨੀਆਂ ਨੇ, ਇਹ ਚੱਲਦੀਆਂ ਰਹਿਣੀਆਂ। ਪਰ ਬੈਂਸ ਸਾਹਿਬ ਤੇ ਮਾਈਨਿੰਗ ਦੇ ਇਲਜ਼ਾਮ ਪਹਿਲੀ ਵਾਰ ਨਹੀਂ ਲੱਗੇ। ਹੁਣ ਜੇ ਅਸੀਂ ਕੈਪਟਨ ਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਜੀ ਇੱਕ ਦਿਨ ਹੈਲੀਕਾਪਟਰ ਉੱਡ ਕੇ ਹੈਲੀਕਾਪਟਰ ਜਿਹੜਾ ਉਸ ਦਿਨ ਮਾੜੀ ਜਿਹੀ ਭੱਜਾ ਨੱਸੀ ਹੋਈ, ਉਸ ਤੋਂ ਬਾਅਦ ਹੈਲੀਕਾਪਟਰ ਹੀ ਨਹੀਂ ਆਇਆ। ਪਤਾ ਨਹੀਂ ਕਿੱਥੇ ਉਤਰਿਆ, ਕਿਵੇਂ ਉਤਰਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਈਨਿੰਗ ਰੋਕਣ ਵਾਲਾ ਹੈਲੀਕਾਪਟਰ ਨਹੀਂ ਉੱਡਿਆ। ਉਸ ਤੋਂ ਬਾਅਦ ਜੇ ਚੰਨੀ ਸਾਹਿਬ ਆਏ, ਚੰਨੀ ਸਾਹਿਬ ਕਹਿੰਦੇ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋਣ ਦਿਆਂਗੇ ਜੀ। ਉਸੇ ਚੰਨੀ ਸਾਹਿਬ ਦੇ ਘਰੋਂ ਫਿਰ 10 ਕਰੋੜ ਰੁਪਈਆ ਨਿਕਲਿਆ। ਹੁਣ ਆਹ ਸਰਕਾਰ ਹੈ, ਇਹ ਕਹਿੰਦੇ ਜੀ ਅਸੀਂ ਜਮਾਂ ਅੰਦਰ ਕਰ ਦਿਆਂਗੇ ਜਿਹੜਾ ਮਾਈਨਿੰਗ ਕਰੂਗਾ। ਟਰੈਕਟਰ ਟਰਾਲੀਆਂ ਲਿਜਾ ਸਕਦੇ ਪਰ ਟਿੱਪਰ ਨਹੀਂ। ਹੁਣ ਜਿਹੜੇ ਪਹਾੜ ਖੋਦੇ ਜਾ ਰਹੇ ਆ, ਜਿਹੜੀ ਬਜਰੀ ਕੱਢੀ ਜਾ ਰਹੀ ਆ, ਹੁਣ ਇਹ ਤਾਂ ਕੋਈ ਮਾਤੜ ਦਾ ਉੱਥੇ ਟਰੈਕਟਰ ਟਰਾਲੀ ਨਹੀਂ ਹੋਣਾ। ਜਿਹੜੀਆਂ ਸੜਕਾਂ ਟੁੱਟੀਆਂ ਵਾ ਲੋਕਾਂ ਦੀਆਂ, ਇਹ ਤਾਂ ਠੇਕੇਦਾਰਾਂ ਨੇ ਤੋੜੀਆਂ। ਹੁਣ ਲੋਕ ਕਹਿ ਰਹੇ ਕਿ ਇਲੀਗਲ ਮਾਈਨਿੰਗ ਆ। ਲੋਕ ਕਹਿ ਰਹੇ ਕਿ ਜਿੰਨੀ ਖੱਡ ਨਿਲਾਮ ਹੋਈ ਹੈ ਜਾਂ ਜਿੰਨੀ ਕਿਹਾ ਸੀਗਾ ਉਦੋਂ ਤਾਂ ਕਈ ਗੁਣਾ ਜ਼ਿਆਦਾ ਕੱਢ ਲਈ ਹੈ। ਇਲੀਗਲ ਮਾਈਨਿੰਗ ਕੀ ਆ? ਇਹੀ ਆ ਕਿ ਖੱਡ ਤੁਹਾਨੂੰ ਅਲਾਟ ਹੋ ਗਈ, ਉਸ ਤੋਂ ਬਾਅਦ ਤੁਸੀਂ ਅਲਾਟ ਹੋਣ ਤੋਂ ਬਾਅਦ ਫਿਰ ਵੇਖਿਆ ਨਹੀਂ ਅੱਗੇ ਨੂੰ ਪਿੱਛਾ, ਫਿਰ ਤਾਂ ਤੁਸੀਂ ਕਹਿੰਦਾ ਕਿ ਉਮਰ ਭਰ ਦਾ ਲਾਇਸੈਂਸ ਸਾਡੇ ਕੋਲ ਹੈ। ਇਹੀ ਇਲੀਗਲ ਮਾਈਨਿੰਗ ਆ। ਇਲੀਗਲ ਮਾਈਨਿੰਗ ਰੋਕਣਾ ਸਰਕਾਰਾਂ ਦਾ ਕੰਮ ਹੈ, ਪਰ ਲੋਕ ਕਹਿੰਦੇ ਸਰਕਾਰਾਂ ਨੂੰ ਸਭ ਪਤਾ ਕਿ ਕੌਣ ਕੀ ਕਰ ਰਿਹਾ, ਸਰਕਾਰ ਤਾਂ ਸਾਡੇ ਹੱਡ ਤੜਵਾਈ ਜਾਂਦੀ ਹੈ। ਸੋ ਮੰਤਰੀ ਸਾਹਿਬ ਹੋਸ਼ ਕਰੋ, ਤੇ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਲੋਕਾਂ 'ਤੇ ਰਹਿਮ ਕਰੋ ਮਾੜਾ ਜਿਹਾ। ਲੋਕਾਂ ਨੇ ਇਨਕਲਾਬ ਤੋਂ ਬੜੀਆਂ ਉਮੀਦਾਂ ਲਾਈਆਂ ਨੇ, ਤੇ ਜਿਹੜੇ ਹਿੰਦੀ ਬੋਲਣ ਵਾਲੇ ਸੀਗੇ ਕੇਜਰੀਵਾਲ ਸਾਹਿਬ, ਉਹਨਾਂ ਨੂੰ ਵੀ ਕਹੋ ਵੀ ਹੁਣ ਹਿੰਦੀ ਦੇ ਵਿੱਚ ਹੀ ਰੋਕ ਕੇ ਵੇਖ ਲੈਣ ਜੇ ਖਬਰਾਂ ਫਰਕ ਪੈ ਜੇ ਕੋਈ। ਸੋ ਲੋਕਾਂ ਨੇ ਤੁਹਾਨੂੰ ਹੱਡ ਤੋੜਨ ਵਾਸਤੇ ਨਹੀਂ ਚੁਣਿਆ, ਲੋਕਾਂ ਨੇ ਤੁਹਾਨੂੰ ਇੱਕ ਵਧੀਆ ਪ੍ਰਸ਼ਾਸਨ ਦੇਣ ਵਾਸਤੇ ਚੁਣਿਆ। ਬਹੁਤ ਬਹੁਤ ਧੰਨਵਾਦ।